ਤੇ ਆਪਣੀਆਂ ਹੱਡ ਹਰਾਮੀਆਂ ਨੂੰ ਤੇ ਆਪਣੀਆਂ ਨਾਕਾਮੀਆਂ ਨੂੰ ਵੇਲੇ ਦੇ ਸਿਰ 'ਤੇ ਨਾ ਪਾਇਆ ਕਰੋ। ਜਿਹੜੇ ਲੋਕ ਅੱਜ ਵੀ ਮਿਹਨਤ ਦੇ ਨਾਲ ਕੰਮ ਕਰਦੇ ਨੇ, ਜਿਹੜੇ ਲੋਕ ਆਪਣੇ ਹੱਡ ਭੰਨ ਕੇ ਅੱਜ ਵੀ ਮਿਹਨਤ ਮਜ਼ਦੂਰੀ ਕਰਦੇ ਨੇ, ਉਹਨਾਂ ਵਾਸਤੇ ਤੇ ਮਰਦਾਂ ਵਾਸਤੇ ਵੇਲਾ ਕਦੀ ਵੀ ਔਖਾ ਨਹੀਂ ਹੁੰਦਾ। ਤੇ ਦੁਨੀਆ ਜਿਹੜਾ ਮੈਂ ਨਿਚੋੜ ਕੱਢਿਆ ਨਾ, ਹਾਂਜੀ ਸਾਨੂੰ ਤੇ ਆ ਵੇਲਾ ਲੱਭਾ ਬੜੀ ਮੁਸ਼ਕਲ ਨਾਲ। ਠੀਕ ਹੈ ਜਿਹੜਾ ਵੇਲਾ ਅਸੀਂ ਵੇਖਿਆ ਨਾ, ਜੀ ਅਗਰ ਉਹ ਐਸ ਆਵਾਮ ਨੇ ਵੇਖਿਆ ਨਾ, ਛੋਟੀ ਨੇ, ਤੇ ਇਸ ਵੇਲੇ ਨੂੰ ਕਦੀ ਗਲਤ ਨਾ ਕਹਿਣ। ਜੀ ਅਸਲਾਮ ਅਲੈਕੁਮ, ਮੈਂ ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਵੀਰ ਅਫਜ਼ਲ ਭੱਟੀ, ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਸਾਡੇ ਪ੍ਰੋਗਰਾਮ ਦੀ ਸ਼ਾਨ ਤੇ ਸਾਡੇ ਲੱਖਾਂ ਵੇਖਣ ਵਾਲਿਆਂ ਦੀ ਡਿਮਾਂਡ ਚਾਚਾ ਰਫੀਕ। ਤੇ ਅੱਜ ਫਿਰ ਚਾਚੇ ਹੋਣਾ ਦੇ ਡੇਰੇ 'ਤੇ ਮੌਜੂਦ ਆ, ਔਰ ਵੇਲਾ ਜਿਹੜਾ ਵਾ ਉਹ ਤਕਰੀਬਨ ਇਸ ਟਾਈਮ ਬਸ ਮਗਰਬ ਤੋਂ ਥੋੜ੍ਹਾ ਜਿਹਾ ਪਹਿਲੇ ਦਾ ਸੂਰਜ ਜਿਹੜਾ ਉਹ ਢਲਦਾ ਪਿਆ। ਤੇ ਚਾਚਾ ਜੀ ਹੁਣਾਂ ਨੂੰ ਪੁੱਛਦੇ ਆ ਕਿ ਇਹ ਜਿਹੜਾ ਢਲਦਾ ਸੂਰਜ ਆ, ਜਿਹੜਾ ਇਸ ਟਾਈਮ ਅਸੀਂ ਵੇਖ ਰਹੇ ਹਾਂ ਸਾਹਮਣੇ, ਇਹ ਸਾਨੂੰ ਕੀ ਪੈਗਾਮ ਦਿੰਦਾ ਪਿਆ ਵਾ, ਇਹ ਸਾਨੂੰ ਕੀ ਕਹਿ ਕੇ ਜਾ ਰਿਹਾ। ਔਰ ਤੁਹਾਨੂੰ ਪਤਾ ਇਸ ਚੀਜ਼ ਦਾ ਕਿ ਚਾਚੇ ਹੁਣਾਂ ਦੀਆਂ ਗੱਲਾਂ ਬੜੀਆਂ ਸਿੱਧੀਆਂ ਅਤੇ ਸਾਦੀਆਂ ਅਤੇ ਬੜੀਆਂ ਪੁਰਮਗਜ਼ ਹੁੰਦੀਆਂ ਨੇ। ਔਰ ਅਸੀਂ ਇਸੇ ਵਾਸਤੇ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਚਾਚੇ ਹੁਣਾਂ ਨੂੰ ਲੱਭੀਏ, ਇਹਨਾਂ ਨੂੰ ਲੱਭ ਕੇ ਅਤੇ ਇਹਨਾਂ ਦੇ ਕੋਲੋਂ ਕੋਈ ਗੱਲ, ਕੋਈ ਗਿਆਨ ਜਿਹੜਾ ਵਾ ਉਹ ਤੁਹਾਡੇ ਤੱਕ ਪਹੁੰਚਾਈਏ। ਜੀ ਚਾਚਾ ਜੀ। ਗੱਲ ਇਸ ਤਰ੍ਹਾਂ ਭੱਟੀ ਸਾਹਿਬ ਹਾਂਜੀ ਕਿ ਇੱਕ ਤਾਂ ਤੁਹਾਡੇ ਪ੍ਰੋਗਰਾਮ ਦਾ ਨਾਂ ਹੈ ਗੱਲ ਵੇਲੇ ਦੀ, ਹਾਂਜੀ ਤੇ ਦੂਜਾ ਟਾਈਮ ਵੇਲਾ ਵੀ ਵੇਖੋ ਨਾ। ਸੂਰਜ ਤੁਸੀਂ ਇਸ ਵੇਲੇ ਨੂੰ ਇੰਝ ਹੀ ਵੇਖੋ ਕਿ ਜਿਵੇਂ ਇੱਕ ਇਨਸਾਨ ਦੀ ਜ਼ਿੰਦਗੀ, ਜੀ ਜਿਸ ਤਰ੍ਹਾਂ ਇਹ ਗਰੂਬ ਹੋ ਰਿਹਾ ਨਾ, ਜੀ ਕੀ ਹੁਸਨ ਆਏ ਨੇ ਸੁਬਾਹ ਤੋਂ ਇਹਦੇ 'ਤੇ। ਜੀ ਤੇ ਵੇਖੋ ਇਹ ਹੁਣ ਅਸੀਂ ਵੀ ਇਹ ਅਗਰ ਇਹ ਵੇਖਿਆ ਜਾਏ ਤਾਂ ਗਰੂਬ ਹੁੰਦਾ ਸੂਰਜ ਜਿਹੜਾ ਨਾ, ਇਹ ਸਾਡੇ ਲਈ ਇੱਕ ਸਬਕ ਹੈ। ਜੀ ਇਹ ਵੇਲਾ ਇੱਕ ਸਬਕ ਹੈ। ਠੀਕ ਹੋ ਗਿਆ। ਤੇ ਇਹ ਇਸੇ ਹੀ ਗੱਲ ਨੂੰ ਜ਼ਿਹਨ 'ਚ ਰੱਖ ਕੇ ਤੇ ਅੱਜ ਗੱਲ ਵੀ ਤੁਹਾਨੂੰ ਫਿਰ ਇਸ ਤਰ੍ਹਾਂ ਦੀ ਕਰ ਲੈਂਦੇ ਹਾਂ ਕੋਈ। ਜੀ ਬਿਲਕੁਲ। ਭੱਟੀ ਸਾਹਿਬ ਮੈਂ ਨਾ ਕਿਤੇ ਬਹਿਨਾ ਨਾ ਅੱਜ ਦੋਸਤਾਂ 'ਚ, ਤੇ ਤਕਰੀਬਨ 90 ਤੋਂ ਵੀ 95% ਜਿਹੜੇ ਲੋਕ ਨੇ ਨਾ, ਹਾਂਜੀ ਉਹ ਇਹ ਗੱਲ ਆਉਂਦੇ ਨੇ ਯਾਰ ਵੇਲਾ ਨਹੀਂ ਠੀਕ। ਠੀਕ ਹੈ ਜੀ। ਉਹ ਯਾਰ ਇਹ ਜਿਹੜਾ ਵੇਲਾ ਹੈ ਨਾ, ਇਹ ਠੀਕ ਨਹੀਂ। ਹਾਲਾਂਕਿ ਭੱਟੀ ਸਾਹਿਬ ਜਿਹੜਾ ਮੈਂ ਨਿਚੋੜ ਕੱਢਿਆ ਨਾ, ਹਾਂਜੀ ਸਾਨੂੰ ਤੇ ਆ ਵੇਲਾ ਲੱਭਾ ਬੜੀ ਮੁਸ਼ਕਲ ਨਾਲ। ਠੀਕ ਹੈ ਜਿਹੜਾ ਵੇਲਾ ਅਸੀਂ ਵੇਖਿਆ ਨਾ, ਜੀ ਅਗਰ ਉਹ ਐਸ ਆਵਾਮ ਨੇ ਵੇਖਿਆ ਨਾ, ਛੋਟੀ ਨੇ, ਤੇ ਇਸ ਵੇਲੇ ਨੂੰ ਕਦੀ ਗਲਤ ਨਾ ਕਹਿਣ। ਅਸੀਂ ਇਹ ਵੇਲਾ ਵੇਖਿਆ ਕਿ ਸਾਰੀ ਕਣਕ ਹੱਥਾਂ ਨਾਲ ਵੱਢੀ ਹੈ, ਸਾਰੀ ਕਣਕ ਫਲਿਆਂ ਨਾਲ ਗਾਈ ਹੈ, ਸਾਰੀ ਕਣਕ ਜਿਹੜੀ ਹੈ ਛੱਜਾਂ ਨਾਲ ਅਡਾਈ ਹੈ। ਮਸਦ ਅਸੀਂ ਜਿਹੜਾ ਬੜਾ ਤੰਗ ਵੇਲਾ ਵੇਖਿਆ ਹੈ। ਠੀਕ ਹੈ ਠੀਕ ਹੈ। ਬੜਾ ਇੱਕ ਮਿਹਨਤ ਦਾ ਵੇਲਾ ਵੇਖਿਆ ਹੈ। ਅੱਜ ਜਿਹੜਾ ਇਹ ਵੇਲਾ ਬੜਾ ਆਜ਼ਾਦੀ ਦਾ, ਆਸਾਨ ਵੀ ਹੈ, ਆਸਾਨ ਦਾ। ਮਤਲਬ ਮੈਂ ਜੇ ਥੋੜ੍ਹੀ ਤੁਹਾਨੂੰ ਇੱਕ ਮਿਸਾਲ ਦੇਵਾਂ ਨਾ, ਹਾਂਜੀ ਕਿ ਆਹ ਵੇਖੋ ਹੁਣ ਆ ਮਾਸਾ ਸਾਡੇ ਆ ਬੱਚੇ ਆਏ ਨੇ, ਹਾਂਜੀ ਤੇ ਮੋਟਰਸਾਈਕਲ ਹਨ, ਹਾਂਜੀ ਉਹ ਦੂਜਾ ਬੱਚਾ ਆਇਆ ਮੋਟਰਸਾਈਕਲ ਹਨ, ਜਿੰਨੇ ਵੀ ਆਈ ਜਾਣੇ ਨੇ ਮੋਟਰਸਾਈਕਲ ਤੇ। ਹਾਲਾਂਕਿ ਆ ਜਿਹੜੇ ਬੱਚੇ ਨੇ ਇਹਨਾਂ ਦੀ ਤੇ ਉਮਰ ਹੀ ਨਹੀਂ ਮੋਟਰਸਾਈਕਲ ਤੇ ਬਹਿਣ ਵਾਲੀ। ਠੀਕ ਹੈ। ਤੇ ਮੇਰੀ ਗੱਲ ਸੁਣੋ, ਜਦੋਂ ਸਾਡੀ ਇਹ ਉਮਰ ਸੀ ਨਾ, ਤੇ ਅਸੀਂ ਸਾਰੀ ਦਿਹਾੜੀ ਮਾਂ ਕੋਲੋਂ ਜੁੱਤੀਆਂ ਖਾਂਦੇ ਹਾਂ, ਮੇਲੇ ਜਾਣਾ ਹੁੰਦਾ ਸੀ। ਤੇ ਭੱਟੀ ਸਾਹਿਬ ਮੇਲੇ ਜਾਣ ਲਈ ਸਾਨੂੰ ਮਿਲਦੀ ਸੀ ਇੱਕ ਚਵਾਨੀ, ਸਾਨੂੰ ਮਿਲਦੀ ਸੀ ਇੱਕ ਚਵਾਨੀ। ਤੇ ਹੁਣ ਤੇ ਆ ਬੱਚੇ ਆ ਪਿੰਡੂ ਇੱਥੇ ਆਉਣ ਤੱਕ ਇਹਨਾਂ ਦੀ ਮੋਟਰਸਾਈਕਲ 100 150 ਦਾ 200 ਦਾ ਤੇਲ ਖਾ ਗਈ। ਕਾਹਦਾ ਵੇਲਾ ਤੰਗ ਹੈ। ਵੇਲਾ ਅਗਰ ਚੰਗਾ ਨਹੀਂ ਤੇ ਇਹ ਬੱਚੇ ਪੈਦਲ ਆਉਂਦੇ। ਹਰ ਘਰ ਦੇ ਵਿੱਚ 2 2 3 3 ਗੱਡੀਆਂ ਖਲੋਤੀਆਂ ਨੇ। ਅੱਲਾ ਤੰਦਰੁਸਤੀ ਦੇ ਵਾਹੀ ਕਰਨ ਵਾਸਤੇ ਟਰੈਕਟਰ ਖਲੋਤੇ ਨੇ। ਠੀਕ ਹੈ। ਕਣਕ ਵੱਢਣ ਵਾਸਤੇ ਹਰ ਮਤਲਬ ਸਾਨੂੰ ਜਿਹੜੀ ਸਹੂਲਤ ਹੈ, ਉਦੋਂ ਸਾਡੇ ਕੋਲ ਭੱਟੀ ਸਾਹਿਬ ਸਹੂਲਤਾਂ ਨਹੀਂ ਸਨ। ਜੇ ਉਹ ਵੇਲਾ ਔਖਾ ਸੀ, ਇਹ ਔਖਾ ਨਹੀਂ। ਅਗਰ ਮੈਂ ਇਹ ਗੱਲ ਜੇ ਕਰਾਂ ਨਾ, ਤੁਹਾਨੂੰ ਮੁਨਾਸਬ ਲੱਗੇ, ਉਸ ਵਕਤ ਦਾ ਜਿਹੜਾ ਅਕਬਰ ਬਾਦਸ਼ਾਹ ਹੋਇਆ ਨਾ, ਉਹਦੇ ਨਾਲੋਂ ਅਸੀਂ ਤਗੜੇ ਹਾਂ। ਠੀਕ। ਅਸੀਂ ਉਹਦੇ ਨਾਲੋਂ ਤਗੜੇ ਹਾਂ। ਕਿਸ ਤਰ੍ਹਾਂ ਤਗੜੇ ਹਾਂ?
ਮੈਂ ਛੋਟੀ ਤੁਹਾਨੂੰ ਮਿਸਾਲ ਦੇਣਾ ਕਿ ਜਿਹੜੀ ਗੱਡੀ ਦੇ ਵਿੱਚ ਇਸ ਟਾਈਮ ਅਸੀਂ ਸਫ਼ਰ ਕਰ ਰਹੇ ਹਾਂ ਨਾ, ਅਕਬਰ ਬਾਦਸ਼ਾਹ ਨੇ ਨਹੀਂ ਕੀਤਾ। ਬੇਸ਼ੱਕ ਉਹ ਕਿਸੇ ਜੀਪ ਤੇ ਜਾਂ ਜਾਂਦਾ ਹੀ ਹੋਏ, ਘੋੜੇ ਤੇ ਜਾਂ ਜੀਪ ਤੇ ਵੀ ਜਾਂਦਾ ਹੋਏ ਗੱਡੀ ਤੇ, ਪਰ ਉਦੋਂ ਉਸ ਗੱਡੀ 'ਚ ਏਸੀ ਨਹੀਂ ਸੀ, ਏਸੀ ਨਹੀਂ ਸੀ। ਠੀਕ ਹੈ, ਅੱਜ ਅਸੀਂ ਸ਼ਾਦੀ ਕਰਨੇ ਆ ਤੇ ਸਾਡੇ ਮਹਿਮਾਨ ਜਿਹੜੇ ਸ਼ਾਦੀ ਹਾਲ ਦੇ ਵਿੱਚ ਇੱਕ ਉਹ ਮਹੱਲ ਸਮਝਿਆ ਜਾਂਦਾ, ਹਾਂਜੀ, ਜਿਹਦੇ ਵਿੱਚ ਅਸੀਂ ਆਪਣੇ ਮਹਿਮਾਨਾਂ ਨੂੰ ਖਾਣਾ ਖਵਾਉਂਦੇ ਹਾਂ। ਅੱਜ ਇਸ ਵਕਤ 'ਚ ਇਹ ਅਕਬਰ ਬਾਦਸ਼ਾਹ ਵੀ ਨਹੀਂ ਖਵਾਇਆ ਆਪਣੇ ਮਹਿਮਾਨਾਂ ਨੂੰ। ਮਹੱਲ ਭਾਵੇਂ ਉਹਦੇ ਕੋਲ ਇਹਦੋਂ ਵੱਡਾ ਹੀ ਹੋਏ, ਪਰ ਉਹਦੇ ਵਿੱਚ ਇੰਨਾ ਰੋਸ਼ਨੀ ਦਾ ਇੰਤਜ਼ਾਮ ਤੇ ਇੰਨਾ ਏਸੀ ਦਾ ਨਹੀਂ। ਅਗਰ ਉਹ ਮਹੱਲ ਹੋਏਗਾ, ਜੋ ਕੁਝ ਵੀ ਹੋਏਗਾ, ਤੇ ਉਹ ਪੱਖਾ ਤੇ ਉਹ ਰੱਸੇ ਨਾਲ ਖਿੱਚਣ ਵਾਲਾ ਹੋਏਗਾ ਨਾ, ਬਿਲਕੁਲ ਉਹ ਪੱਖੇ ਨਾਲ ਹੀ ਖਿੱਚਦੇ ਹਨ ਨਾ ਰੱਸਾ। ਠੀਕ ਹੈ, ਮਕਸਦ ਇਹ ਏਸੀਆਂ ਦਾ ਇੰਤਜ਼ਾਮ ਜਾਂ ਇਹ ਸਿਸਟਮ ਤੇ ਉਹਨਾਂ ਕੋਲ ਨਹੀਂ ਸੀ ਹੈ। ਦੇਖਿਆ ਜਾਏ ਤੇ ਆਹ ਜਿਹੜਾ ਵਕਤ ਹੈ ਇਹ ਪਿਛਲੇ ਬਾਦਸ਼ਾਹਾਂ ਨਾਲੋਂ ਅਸੀਂ ਚੰਗਾ ਗੁਜ਼ਾਰ ਰਹੇ ਹਾਂ। ਸਾਡੇ ਜਿੰਜ ਦੇ ਹੁਣ ਮਕਾਨ ਨੇ, ਉਹਨਾਂ ਬਾਦਸ਼ਾਹਾਂ ਕੋਲ ਇਹ ਮਕਾਨ ਨਹੀਂ ਸਨ। ਬੇਸ਼ੱਕ ਜੋ ਮਹੱਲੇ ਤੋਂ ਵੱਡੇ ਹੋਣ, ਪੈਸਾ ਇਹਦੋਂ ਜ਼ਿਆਦਾ ਲੱਗਾ ਹੋਏ, ਪਰ ਜੋ ਸਹੂਲਤਾਂ ਸਾਡੇ ਮਕਾਨਾਂ 'ਚ ਨੇ ਉਹਨਾਂ ਮਹੱਲਾਂ ਦੇ ਵਿੱਚ ਇਹ ਨਹੀਂ ਸਨ ਹੈ। ਠੀਕ ਹੈ, ਹੁਣ ਇਸ ਵਕਤ ਨੂੰ ਮਾਠਾ ਕੌਣ ਕਹਿ ਰਿਹਾ, ਚੰਗਾ ਕੌਣ ਕਹਿ ਰਿਹਾ ਵੀ ਇਹ ਚੰਗਾ ਨਹੀਂ? ਜਿਹੜਾ ਆਪ ਹੱਡ ਹਰਾਮ ਹੈ, ਜਿਹੜਾ ਕੰਮ ਨਹੀਂ ਕਰ ਰਿਹਾ। ਭਾਈ ਸਾਹਿਬ, ਅਸੀਂ ਜੇ ਉਦੋਂ ਬੜਾ ਵੀ ਤੰਗ ਵਕਤ ਸੀ ਨਾ, ਬੜਾ ਮਤਲਬ, ਪਰ ਅਸੀਂ ਮਸ਼ੱਕਤ ਕਰਨੇ ਸਾਂ, ਅਸੀਂ ਮਿਹਨਤ ਕਰਨੇ ਸਾਂ। ਠੀਕ ਹੈ, ਹੁਣ ਕੋਈ ਬੰਦਾ ਵੀ ਮਿਹਨਤ ਕਰਨ ਵਾਸਤੇ ਰਾਜ਼ੀ ਨਹੀਂ। ਤੁਸੀਂ ਜੇ ਘਰ ਦੇ 4 ਭਰਾ ਹੋ ਨਾ, ਤੇ ਤੁਹਾਂ ਇੱਕ ਹੀ ਭਰਾ ਪੈਸੇ ਲਾ ਕੇ ਬਾਹਰ ਘੱਲਿਆ। ਤੁਸੀਂ 3 ਭਰਾ ਜਿਹੜੇ ਹੋ ਇੱਥੇ ਚੌਧਰੀ ਹੋ, ਤੁਸੀਂ ਮੋਟਰਸਾਈਕਲਾਂ ਹੀ ਭੰਨਣ ਡਏ ਹੋ, ਚੋਰੀ ਫਜ਼ੂਲ ਖਰਚੀਆਂ ਲਾ ਤੇ ਯਾਰਾ ਉਹ ਕੰਮ ਵੀ ਤੇ ਉਸੇ ਤਰ੍ਹਾਂ ਹੀ, ਫਿਰ ਤੁਹਾਡਾ ਵਕਤ ਵੀ ਤੇ ਉਸੇ ਤਰ੍ਹਾਂ ਹੀ ਗੁਜ਼ਰਨਾ ਨਾ। ਤੁਸੀਂ ਹੁਣ ਆਖੀ ਵਕਤ ਨੂੰ ਓਹੋ ਵਕਤ ਬੜਾ ਖਤਰਨਾਕ ਆ ਗਿਆ, ਵਕਤ ਬੜਾ ਖਤਰਨਾਕ ਆ ਗਿਆ। ਜਿੱਥੇ ਵਕਤ ਖਤਰਨਾਕ ਹੈ ਨਾ, ਉਹ ਹੁਣ ਮੈਂ ਤੁਹਾਨੂੰ ਦੱਸਣਾ ਵੀ ਇਹ ਵਕਤ ਸਾਡਾ ਕਿੱਥੇ ਖਤਰਨਾਕ ਹੈ। ਖਾਣ 'ਚ, ਪੀਣ 'ਚ, ਲਿਬਾਸ 'ਚ, ਐਸ ਪ੍ਰਸਤੀ ਦੇ ਵਿੱਚ ਕੋਈ ਵਕਤ ਤੰਗ ਨਹੀਂ। ਆਵਾਮ ਮੌਜਾਂ ਕਰਨ ਡਈ ਹੈ, ਆਵਾਮ ਮੌਜਾਂ ਕਰਨ ਡਈ। ਯਾਰਾ ਹੁਣ ਹੀ ਤੇਰਾ ਦਿਲ ਕਰੇ ਤੇ ਰਾਤ 8 ਵਜੇ ਨੂੰ ਤੂੰ ਇੱਥੋਂ ਜਿੱਥੋਂ ਮਰਜ਼ੀ ਆ 10-20 ਕੋਹਾਂ ਤੂੰ ਹੋ ਕੇ ਤੇ ਵਾਪਸ ਆ ਸਕਣਾ। ਤੇ ਆਹ ਜਦੋਂ 10-20 ਕੋਹਾਂ ਤੇ ਜਾਣਾ ਹੁੰਦਾ ਸੀ, ਤੁਹਾਨੂੰ ਪਤਾ ਸਾਡਾ ਕਿੰਨਾ ਟਾਈਮ ਲੱਗਦਾ ਸੀ, ਤੇ ਪੈਦਲ ਜਾਂਦੇ ਹਾਂ ਤੇ ਪੈਦਲ ਉੱਥੋਂ ਵਾਪਸ ਆਉਂਦੇ ਹਾਂ। ਪੂਰੇ ਦਿਨ ਚਾਹੀਦੇ ਹੁੰਦੇ ਸੀ, ਪੂਰੇ ਦਿਨ ਚਾਹੀਦੇ ਹਨ ਇੰਨਾ ਸਫ਼ਰ ਕਰਨ ਵਾਸਤੇ। ਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਸਾਡਾ ਤੰਗ ਵਕਤ ਕਿੱਥੇ ਹੈ, ਉਹ ਬਾਊ ਜੀ ਸਾਡੇ ਘਰ ਦੇ ਵਿੱਚ ਹੈ। ਤੇ ਬਲਕਿ ਇਹ ਤਾਂ ਮੈਂ ਤੁਹਾਡੀ ਮਾਰਫਤ ਸਮਝੋ ਆਪਣੇ ਭੈਣਾਂ ਭਰਾਵਾਂ ਨੂੰ ਪੈਗਾਮ ਵੀ ਪਹੁੰਚਾਵਾਂਗਾ। ਸਾਡੇ ਘਰਾਂ ਦੇ ਵਿੱਚ ਵਕਤ ਤੰਗ ਕਿਹੜਾ ਆਇਆ ਹੈ, ਮੋਬਾਈਲ। ਅਗਰ ਧੀਆਂ ਜਵਾਨ ਨੇ ਭੱਟੀ ਸਾਹਿਬ, ਤੇ ਮਾਂ ਦਾ ਇਸ ਵਕਤ 'ਚ ਹੱਕ ਬਣਦਾ ਰਾਤ ਨੂੰ ਆਪਣੀਆਂ ਧੀਆਂ ਦੇ ਵਿਚਕਾਰ ਮੰਜੀ ਡਾ ਕੇ ਸੌਵੇਂ। ਮਾਂ ਦਾ ਇਸ ਚੀਜ਼ ਵੱਲ ਕੰਟਰੋਲ ਹੋਏ, ਨਿਗਾਹ ਹੋਏ ਕਿ ਮੇਰੀ ਕੋਈ ਧੀ ਇਹਨੂੰ ਚਲਾ ਤੇ ਨਹੀਂ ਰਹੀ। ਠੀਕ। ਤੇ ਜੇ ਬਾਪ ਹੈ ਨਾ, ਤੇ ਬਾਪ ਆਪਣੇ ਜਵਾਨ ਪੁੱਤਰਾਂ ਦੇ ਵਿੱਚ ਮੰਜੀ ਡਾ ਕੇ ਸੌਵੇਂ। ਠੀਕ। ਪਰ ਇਹ ਨਹੀਂ ਕੋਈ ਸਵੇਰੇ ਤੁਹਾਡਾ ਹੀ ਤਵਾ ਧਰ ਦੇਵੇ। ਮੇਰਾ ਤਾਂ ਖੈਰ ਕਿਸੇ ਕੋਲ ਨੰਬਰ ਹੀ ਨਹੀਂ। ਉਹ ਆ ਕੇ ਬਾਬਾ ਇੰਜ ਦੀਆਂ ਗੱਲਾਂ ਕਰਦਾ ਸੀ। ਠੀਕ ਹੈ, ਜਿਹੜਾ ਉਹਦਾ ਪੁੱਤਰ ਸ਼ਾਦੀशुदा ਉਹ ਤੇ ਲੈਦਾ ਸੌਵੇਂ, ਤੇ ਜਿਹੜੇ ਸ਼ਾਦੀशुदा ਨਹੀਂ ਉਹਨਾਂ ਦੇ ਕੋਲ ਉਹਨਾਂ ਦਾ ਬਾਪ ਸੌਵੇਂ। ਸਾਨੂੰ ਹੁਣ ਬਾਹਰ ਦਾ ਚੋਰ ਨਹੀਂ ਪੈਂਦਾ। ਰਾਤ ਤੁਸੀਂ ਆਪਣਾ ਦਰਵਾਜ਼ਾ ਖੁੱਲ੍ਹਾ ਛੱਡ ਦਿਓ, ਤੁਹਾਡੇ ਘਰ ਚੋਰ ਨਹੀਂ ਆਉਣਾ। ਮੇਰੇ ਭਾਈ, ਸਾਡੇ ਘਰਾਂ ਦੇ ਵਿੱਚ ਚੋਰ ਅੰਦਰੋਂ ਪੈਣ ਡਿਆ ਤੇ ਇਹ ਪਵਾਉਣ ਡਿਆ ਜੀ। ਅਗਰ ਪੁੱਤਰ ਦਾ ਚੋਰ ਹੈ ਤੇ ਇਹ, ਧੀ ਦਾ ਚੋਰ ਹੈ ਤੇ ਇਹ ਜਿਹੜਾ ਇੱਥੇ ਇਹ ਵਕਤ ਗਲਤ ਹੈ। ਬਾਕੀ ਖਾਣਾ ਪੀਣਾ, ਕੱਪੜੇ ਪਾਣੇ, ਐਸ਼ ਪ੍ਰਸਤੀ, ਇਸ ਵਕਤ ਨੂੰ ਕੋਈ ਮਾਮਲਾ ਨਹੀਂ। ਤੇ ਅੱਗੇ ਜੀ ਹੁਣ ਤੁਸੀਂ ਕੋਈ ਜੇ ਕੋਈ ਤੁਹਾਡੇ ਜੇਨ 'ਚ ਹੈ ਗੱਲ
ਮੇਰਾ ਬਿਲਕੁਲ ਠੀਕ ਹੈ ਤਾਂ ਜੀ। ਮੇਰਾ ਦੋਸਤ ਵੀ ਆਇਆ, ਮੈਂ ਅਜੇ ਇਹਨੂੰ ਮਿਲਣਾ। ਇਹ ਵੇਖੋ ਇੰਨਾ ਸਫ਼ਰ ਕਰਕੇ ਤੇ ਪਿਆਰੇ ਵੇਖਣ ਵਾਲਿਓ, ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ, ਚਾਚਾ ਜੀ ਹੁਣੀ ਵੀ ਗੱਲ ਕਰਦੇ ਪਏ ਸੀ। ਅਸਲਾਮ ਵਾਲੇਕੁਮ ਜੀ, ਠੀਕ ਬੈਠੋ ਜੀ। ਤੇ ਗੱਲ ਇਹੋ ਹੀ ਕਰਦੇ ਪਏ ਸੀ ਕਿ ਇੱਕ ਤੇ ਜਿਹੜਾ ਜਿਸ ਤਰ੍ਹਾਂ ਉਹ ਅਸੀਂ ਦੱਸਿਆ ਨਾ ਵੇਲਾ ਸੀ ਸੂਰਜ ਡੁੱਬਦਾ ਹੋਇਆ, ਤੇ ਇਹ ਵੀ ਸਾਡੇ ਵਾਸਤੇ ਜਿਹੜਾ ਨਾ ਇੱਕੋ ਪੈਗਾਮ ਦੇ ਕੇ ਜਾਂਦਾ। ਹਰ ਰੋਜ਼ ਇਹ ਸੂਰਜ ਚੜ੍ਹਦਾ ਤੇ ਫਿਰ ਪੂਰੀ ਆਬੋ-ਤਾਬ ਦੇ ਨਾਲ ਸਾਰੀ ਦੁਨੀਆ ਨੂੰ ਰੋਸ਼ਨ ਕਰਦਾ, ਤੇ ਫਿਰ ਇੱਕ ਵੇਲਾ ਹੁੰਦਾ ਇਹ ਖੁਦ ਹੀ ਹਨੇਰਿਆਂ 'ਚ ਚਲਾ ਜਾਂਦਾ। ਇਹਦੇ ਤੋਂ ਵੀ ਸਾਨੂੰ ਸਿੱਖਣਾ ਚਾਹੀਦਾ। ਦੂਸਰੀ ਚੀਜ਼ ਚਾਚੇ ਹੁਣੀ ਜਿਹੜੀ ਦੱਸਦੇ ਪਏ ਸੀ ਨਾ, ਉਹ ਇਹ ਸੀ ਕਿ ਵੇਲਾ ਇਹ ਨਹੀਂ ਔਖਾ ਹੈਗਾ, ਵੇਲੇ ਪਹਿਲੇ ਔਖੇ ਸੀ। ਤੇ ਆਪਣੀਆਂ ਹੱਡ ਹਰਾਮੀਆਂ ਨੂੰ ਤੇ ਆਪਣੀਆਂ ਨਾਕਾਮੀਆਂ ਨੂੰ ਵੇਲੇ ਦੇ ਸਿਰ 'ਤੇ ਨਾ ਪਾਇਆ ਕਰੋ। ਜਿਹੜੇ ਲੋਕ ਅੱਜ ਵੀ ਮਿਹਨਤ ਦੇ ਨਾਲ ਕੰਮ ਕਰਦੇ ਨੇ, ਜਿਹੜੇ ਲੋਕ ਆਪਣੇ ਹੱਡ ਭੰਨ ਕੇ ਅੱਜ ਵੀ ਮਿਹਨਤ ਮਜ਼ਦੂਰੀ ਕਰਦੇ ਨੇ, ਉਹਨਾਂ ਵਾਸਤੇ ਤੇ ਮਰਦਾਂ ਵਾਸਤੇ ਵੇਲਾ ਕਦੀ ਵੀ ਔਖਾ ਨਹੀਂ ਹੁੰਦਾ। ਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ, ਆਪਣਾ ਬਹੁਤ ਸਾਰਾ ਖਿਆਲ ਰੱਖੋ। ਆਪਣੇ ਮੇਜ਼ਬਾਨ ਅਫਜ਼ਲ ਪੱਟੀ ਤੇ ਚਾਚੇ ਰਫੀਕ ਨੂੰ ਇਜਾਜ਼ਤ ਦਿਓ। ਦੁਬਾਰਾ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਰੱਬ ਰਾਖਾ।